अस्सलाम वालेकुम। बुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਅਦਾਕਾਰਾ ਸ਼ਬਨਮ ਘਰ ਵਿੱਚ ਜੂਆ ਕਰਾਂਦੀ ਸੀ। ਲੋ ਜੀ ਨਵਾਂ ਕੱਟਾ ਖੁੱਲ ਗਿਆ ਜੇ। ਇਹ 1978 ਔਰ ਅਦਾਕਾਰਾ ਸ਼ਬਨਮ ਦੇ ਅਰੂਜ ਦੇ ਦਿਨ ਨੇ। ਉਦੋਂ ਦੀ ਇਹ ਕਹਾਣੀ ਹੈ। ਸ਼ਬਨਮ ਰੇਪ ਕੇਸ ਤੁਸੀਂ ਸਾਰੇ ਜਾਣਦੇ ਹੋ कि किस तरह शबनम का रेप होया, डकैती ਉਹਦੇ घर ਦੇ ਵਿੱਚ ਹੋਈ, परचा होया, बंदे फड़े गए, उस तो बाद उन्होंने सज़ाए मौत हो गई, फिर सज़ाए मौत टुट गई, उम्र कैद हो गई, उस तो बाद सुलह हो गई। लेकिन इस कहानी दे विच बड़े झोल ने। झोल की ने? 1978 शबनम दे अरूज का दौर है और फिल्मां ते फिल्मां हुण मिल रही ने। शोहरत की बुलंदियां दे उत्ते वे अपने शौहर रोबन घोष नाल गुलबर्ग मकान नंबर है जनाब अली 9B ਉਹਦੇ ਵਿੱਚ ਰਿਹਾਇਸ਼ ਪਜ਼ੀਰ ਹੈ ਅਦਾਕਾਰਾ ਸ਼ਬਨਮ। ਉਹਨਾਂ ਦਿਨਾਂ ਦੀ ਗੱਲ ਹੈ, ਜ਼ਿਆਉਲ ਹਕ ਦਾ ਦੌਰ ਹੈ। ਹੁੰਦਾ ਕੀ ਹੈ ਕਿ ਕੋਈ ਵੀ ਮਸ਼ਹੂਰ ਸ਼ਖਸੀਅਤ ਹੋਵੇ, ਖਾਸ ਕਰਕੇ ਅਦਾਕਾਰਾ ਜਾਂ ਮਾਡਲ, ਲੋਕਾਂ ਦੀ ਖਾਹਿਸ਼ ਹੁੰਦੀ ਹੈ ਉਹਦੇ ਕਰੀਬ ਹੋਣ ਦੀ, ਉਹਨੂੰ ਮਿਲਣ ਦੀ, ਉਹਨੂੰ ਵੇਖਣ ਦੀ। ਇਹ ਹਰ ਬੰਦੇ ਦੇ ਖਾਹਿਸ਼ ਜਿਹੜੀ ਹੈ ਹਰ ਬੰਦੇ ਨੂੰ ਜਾਗਦੀ ਹੈ। ਅਸੀਂ ਵੀ ਉਸ ਜ਼ਮਾਨੇ 'ਚੋਂ ਗੁਜ਼ਰੇ ਹਾਂ, ਅਸੀਂ ਵੀ ਉਸ ਦੌਰ 'ਚੋਂ ਗੁਜ਼ਰੇ ਹਾਂ ਜਦੋਂ ਕਿਸੇ ਅਦਾਕਾਰਾ ਨੂੰ ਵੇਖਣ ਲਈ ਲੋਕ ਸਾਰਾ ਦਿਨ ਸ਼ਾਹਨੂਰ ਤੇ ਐਵਨਰ ਸਟੂਡੀਓ ਦੇ ਬਾਹਰ ਖਲੋਤੇ ਰਹਿੰਦੇ ਸਨ ਕਿ ਇੱਕ ਝਲਕ ਉਹਦੀ ਵੇਖ ਲਈਏ। ਹੁਣ ਨੈਟ ਦਾ ਦੌਰ ਹੈ, ਹੁਣ ਜ਼ਰਾ ਹੋਰ ਤਰ੍ਹਾਂ ਦੇ ਮਾਮਲਾਤ ਨੇ, ਉਦੋਂ ਬਿਲਕੁਲ ਅਲੱਗ-ਥਲੱਗ ਮਾਮਲਾਤ ਸੀ। ਅੱਛਾ, ਇਹ ਰੇਪ ਕੇਸ ਨੂੰ ਤੁਸੀਂ ਜਾਣਦੇ ਹੋ, ਲੇਕਿਨ ਇਹਦੇ ਵਿੱਚ ਜਿਹੜੀ ਨਵੀਆਂ ਕਹਾਣੀਆਂ ਸ਼ਾਮਲ ਹੋ ਰਹੀਆਂ ਨੇ, ਜਿਹੜੀਆਂ ਕਹਾਣੀਆਂ ਪਹਿਲੇ ਨਹੀਂ, ਅੱਜ ਅਸੀਂ ਤੁਹਾਨੂੰ ਉਹ ਦੱਸਾਂਗੇ। ਪਹਿਲੀ ਗੱਲ ਇਹ ਵੇ ਕਿ ਸ਼ਬਨਮ ਦਾ ਰੇਪ ਹੋਣਾ ਘਰ ਦੇ ਵਿੱਚ ਵੜ ਕੇ, ਸ਼ਬਨਮ ਦੇ ਘਰ ਦਾ ਮੁਲਜ਼ਮਾਂ ਨੂੰ ਕਿਵੇਂ ਪਤਾ ਲੱਗਿਆ? ਪਹਿਲੀ ਬਾਤ, ਕਿਉਂਕਿ ਉਹ ਕੋਈ ਐਲਾਨ ਤਾਂ ਨਹੀਂ ਸੀ ਕਰਦੀ ਫਿਰਦੀ ਕਿ ਮੈਂ ਫਲਾਣੇ ਘਰ 'ਚ ਰਹਿੰਦੀ ਹਾਂ, ਸਗੋਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕੌਣ ਕਿੱਥੇ ਰਹਿੰਦਾ ਵੀ। ਫਿਰ ਗੁਲਬਰਗ ਵਰਗਾ ਪੋਸ਼ ਤਰੀਨ ਇਲਾਕਾ ਉਦੋਂ ਲਾਹੌਰ ਦਾ ਹੁੰਦਾ ਸੀ, ਉੱਥੇ ਉਹ ਰਹਿੰਦੀ ਸੀ। ਪਹਿਲੀ ਗੱਲ ਕਿ ਮੁਲਜ਼ਮਾਂ ਨੂੰ ਕਿਵੇਂ ਪਤਾ ਸੀ ਇਹਦਾ ਇੱਕ ਘਰ ਹੈ। ਦੂਜੀ ਗੱਲ, ਨਾ ਉਹ ਫਰਾਂਸਿਕ ਦਾ ਦੌਰ ਸੀ, ਨਾ ਉਹ ਜਗ੍ਹਾ 'ਤੇ ਕੈਮਰੇ ਲੱਗੇ ਸਨ, ਕੈਮਰਿਆਂ ਦਾ ਦੌਰ ਵੀ ਨਹੀਂ ਸੀ। ਅੱਛਾ, ਇਸ ਦੇ ਬਾਵਜੂਦ ਟੈਲੀਫੋਨ ਦਾ, ਮੋਬਾਈਲ ਦਾ ਦੌਰ ਨਹੀਂ ਸੀ ਕਿ ਕੋਈ ਕਾਲ ਜਿਹੜੀ ਹੈ ਉਹ ਰਿਕਾਰਡ ਹੋ ਗਈ ਜਾਂ ਟੇਪ ਹੋ ਗਈ, ਇੰਜ ਦਾ ਕੋਈ ਖਾਤਾ ਨਹੀਂ ਸੀ। ਉਹ ਫੌਰੀ ਤੌਰ ਦੇ ਉੱਤੇ ਮੁਲਜ਼ਮ ਕਿਵੇਂ ਫੜੇ ਜਾਂਦੇ ਨੇ, ਕਿਵੇਂ ਪਤਾ ਲੱਗਦਾ ਕਿ ਇਹ ਮੁਲਜ਼ਮ ਹੈਗੇ ਨੇ ਇਸ ਕੇਸ ਦੇ? ਅੱਛਾ, ਫੌਰੀ ਤੌਰ 'ਤੇ ਉਹ ਫੜੇ ਜਾਂਦੇ ਨੇ। ਉਹਦੀਆਂ ਕੁਝ ਵਜੂਹਾਤ ਨੇ, ਅੱਜ ਅਸੀਂ ਉਹ ਵਜੂਹਾਤ ਜਾਣਨ ਦੀ ਕੋਸ਼ਿਸ਼ ਕਰਨੇ ਹਾਂ। ਦੱਸਿਆ ਜਾਂਦਾ ਹੈ ਕਿ ਇੱਕ ਮਸ਼ਹੂਰ ਸ਼ਖਸੀਅਤ, ਹੁਣ ਜਿਹੜੀ ਸਿਆਸੀ ਸ਼ਖਸੀਅਤ ਹੈ ਮਸ਼ਹੂਰ, ਫਾਰੂਕ ਬੰਦਿਆਲ, ਉਦੋਂ GC ਯੂਨੀਵਰਸਿਟੀ ਪੜ੍ਹਦਾ ਸੀ। GC ਯੂਨੀਵਰਸਿਟੀ ਦੇ ਵਿੱਚ ਫਾਰੂਕ ਬੰਦਿਆਲ ਤੇ ਉਹਦੇ ਕੁਝ ਹੋਰ ਦੋਸਤ ਪੜ੍ਹਦੇ ਸਨ। ਸਾਰੇ ਬੱਚੇ ਅਮੀਰ ਘਰਾਂ ਦੇ ਸਨ, ਤਗੜੇ ਖਾਨਦਾਨਾਂ ਦੇ ਸਨ, ਇਸ ਵਾਸਤੇ GC 'ਚ ਪੜ੍ਹਦੇ ਸਨ ਔਰ ਖਰਚਾ ਪਾਣੀ ਵਾਧੂ ਹੁੰਦਾ ਸੀ, ਕੋਈ ਇਸ਼ੂ ਨਹੀਂ ਸੀ। ਇਹਨਾਂ ਨੂੰ ਵੀ ਸ਼ੌਕ ਜਾਗਦਾ ਹੈ ਅਦਾਕਾਰਾ ਸ਼ਬਨਮ ਨੂੰ ਮਿਲਣ ਦਾ। ਹੁਣ ਕਿਵੇਂ ਮਿਲੀਏ? ਉਹਨਾਂ ਰਸਤਾ ਲੱਭਦੇ ਰਹੇ, ਕੀ ਰਸਤਾ? ਉਹਨਾਂ ਨੂੰ ਪਤਾ ਲੱਗਿਆ ਕਿ ਅਦਾਕਾਰਾ ਸ਼ਬਨਮ ਘਰ ਦੇ ਵਿੱਚ ਜੂਆ ਕਰਾਉਂਦੀ ਹੈ, ਲਿਹਾਜ਼ਾ ਇਹ ਇੱਕ ਤਰੀਕਾ ਹੈ ਕਿ ਅਸੀਂ ਜੂਏ ਦੇ ਬਹਾਨੇ ਉਹਦੇ ਘਰ ਜਾ ਸਕਨੇ ਹਾਂ ਔਰ ਉੱਥੇ ਜਾ ਕੇ ਜੂਆ ਖੇਡ ਕੇ ਅਸੀਂ ਉਹਦੇ ਕਰੀਬ ਹੋ ਸਕਨੇ ਹਾਂ, ਉਹਨੂੰ ਅੱਛੇ ਤਰੀਕੇ ਨਾਲ ਵੇਖ ਸਕਨੇ ਹਾਂ। ਸਟੂਡੈਂਟ ਲਾਈਫ ਇੰਨੀ ਕੋਈ ਹੁੰਦੀ ਹੈ, ਮੈਂ ਨਹੀਂ ਸਮਝਦਾ ਕਿ GC ਲੈਵਲ ਦਾ ਸਟੂਡੈਂਟ ਜਿਹੜਾ ਹੈਗਾ ਉਹ ਰੇਪ ਬਾਰੇ ਸੋਚੇ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਜਾਂ ਇਹਦੀਆਂ ਘਟੀਆ ਹਰਕਤਾਂ ਦੇ ਬਾਰੇ ਸੋਚੇ। ਇੰਝ ਬਿਲਕੁਲ ਨਹੀਂ ਹੈ। ਉਹ ਇੱਕ ਖਾਸ ਦੌਰ ਹੁੰਦਾ ਵੇ ਜਦੋਂ ਵੇਖਣ ਵਿਖਾਣ ਦੀ ਹੱਦ ਤੱਕ ਹੀ ਸਾਰੀ ਉਹ ਇਸ਼ਕ ਵੀ ਹੁੰਦਾ ਹੈ ਅਤੇ ਮਾਸ਼ੂਕੀ ਵੀ ਹੁੰਦੀ ਹੈ। ਖੈਰ, ਉਹਨਾਂ ਜਦੋਂ ਪਤਾ ਲੱਗਦਾ ਹੈ ਕਿ ਸ਼ਬਨਮ ਦੇ ਘਰ ਦੇ ਵਿੱਚ ਜੂਆ ਹੁੰਦਾ ਹੈ, ਉਹ ਜੁਆਰੀ ਬਣ ਕੇ ਤੇ ਕਿਸੇ ਵਸੀਲੇ ਨਾਲ ਇਹਦੇ ਘਰ ਤੱਕ ਪਹੁੰਚ ਜਾਂਦੇ ਨੇ। ਅੱਛਾ, ਉੱਥੇ ਆਣਾ ਜਾਣਾ ਸ਼ੁਰੂ ਹੋ ਜਾਂਦੇ ਨੇ, ਜੂਆ ਖੇਡਦੇ ਨੇ, ਸ਼ਰਾਬ ਵੀ ਉੱਥੇ ਪੀਤੀ ਜਾਂਦੀ ਹੈ। ਅੱਛਾ, ਸਿਰਫ ਅਦਾਕਾਰਾ ਸ਼ਬਨਮ ਨਹੀਂ, ਹੋਰ ਦੀਗਰ ਅਦਾਕਾਰਾਂ ਵੀ ਉੱਥੇ ਆਉਂਦੀਆਂ ਨੇ, ਤਗੜੇ ਉੱਥੇ ਲੋਕ ਆਉਂਦੇ ਨੇ। ਇਹ ਹਫਤਾ, 2 ਹਫਤੇ, 3 ਹਫਤੇ ਮੁਸਲਸਲ ਜੂਆ ਖੇਡਦੇ ਨੇ ਤੇ ਮੁਸਲਸਲ ਹਾਰਦੇ ਪਏ ਨੇ। ਹੁਣ ਇਹ ਤੇ ਗੱਲ ਠੀਕ ਹੈ ਕਿ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ। ਇਹ ਗੱਲ ਠੀਕ ਹੈ ਕਿ ਜੂਆ ਇੱਕ ਐਸਾ ਖੇਡ ਹੈ ਜਿਹਦੇ ਵਿੱਚ ਹਾਰਨਾ ਹੀ ਹਾਰਨਾ ਹੁੰਦਾ ਹੈ, ਲੇਕਿਨ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਤੁਸੀਂ ਰੋਜ਼ਾਨਾ ਹਾਰਨਾ ਹੁੰਦਾ ਵੇ, ਕਦੀ ਜਿੱਤਣਾ ਵੀ ਹੁੰਦਾ ਵੇ। ਲੇਕਿਨ ਇੱਥੇ ਮਾਮਲਾ ਥੋੜ੍ਹਾ ਜਿਹਾ ਉਲਟਾ ਹੋ ਗਿਆ। ਮਾਮਲਾ ਉਲਟਾ ਕੀ ਹੁੰਦਾ ਹੈ ਕਿ ਉਹ ਰੋਜ਼ਾਨਾ ਆਉਂਦੇ ਨੇ, ਜੂਆ ਖੇਡਦੇ ਨੇ ਤੇ ਰੋਜ਼ਾਨਾ ਹਾਰ ਜਾਂਦੇ ਨੇ। 2-3 ਹਫ਼ਤੇ ਲੰਘ ਜਾਂਦੇ ਨੇ, ਪੈਸਾ ਜਿੰਨਾ ਵੀ ਬੰਦੇ ਕੋਲ ਹੋਵੇ, ਲੇਕਿਨ ਪੈਸਾ ਇੰਝ ਕਰਕੇ ਜਦੋਂ ਸੁੱਟਿਆ ਜਾ ਰਿਹਾ ਹੋਵੇ, ਰੁੜਦਾ ਜਾ ਰਿਹਾ ਹੋਵੇ, ਤੇ ਆਖਿਰਕਾਰ ਇੱਕ ਦਿਨ ਤਕਲੀਫ ਵੀ ਹੁੰਦੀ ਹੈ। ਤੇ ਜੇ ਇਹ ਪਤਾ ਚੱਲ ਜਾਏ ਕਿ ਪੈਸਾ ਜਿਹੜਾ ਮੇਰਾ ਰੁੜ ਰਿਹਾ ਹੈ ਇਹ ਚੀਟਿੰਗ ਰਾਹੀਂ ਰੁੜ ਰਿਹਾ, ਤੇ ਹੋਰ ਤਕਲੀਫ ਵੱਧ ਜਾਂਦੀ ਹੈ ਬੰਦੇ ਦੀ। 3 ਕੁ ਹਫ਼ਤਿਆਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਨਾਲ ਚੀਟਿੰਗ ਹੋ ਰਹੀ ਹੈ, ਜਿਹੜਾ ਉਹਨਾਂ ਦਾ ਮਕਸਦ ਸੀ ਸ਼ਬਨਮ ਮਿਲਣ ਮਿਲਾਉਣ ਦਾ, ਉਹ ਤਾਂ ਉਹਨਾਂ ਦਾ ਪੂਰਾ ਹੋ ਗਿਆ। ਰੋਜ਼ਾਨਾ ਉਹਦੇ ਕੋਲ ਬੈਠਦੇ ਸਨ, ਗੱਪਸ਼ਪ ਹੁੰਦੀ ਸੀ, ਡਰਿੰਕ ਵਗੈਰਾ ਵੀ ਕਰਦੇ ਸਨ। ਲੇਕਿਨ ਹੁਣ ਮਸਲਾ ਇਹ ਬਣ ਗਿਆ ਕਿ ਅਸੀਂ ਰੋਜ਼ਾਨਾ ਹਾਰੀ ਜਾ ਰਹੇ ਹਾਂ ਔਰ ਸਾਨੂੰ ਚੀਟਿੰਗ ਰਾਹੀਂ ਹਰਾਇਆ ਜਾ ਰਿਹਾ। ਆਖਿਰਕਾਰ ਉਹ ਇੱਕ ਦਿਨ ਬੋਲ ਪੈਂਦੇ ਨੇ ਕਿ ਸਾਡੇ ਨਾਲ ਤੁਸੀਂ ਜ਼ਿਆਦਤੀ ਕਰ ਰਹੇ ਹੋ, ਸਾਡੇ ਨਾਲ ਤੁਸੀਂ ਚੀਟਿੰਗ ਨਾਲ ਹਰਾਉਂਦੇ ਪਏ ਹੋ। ਇਸ ਗੱਲ ਤੋਂ ਝਗੜਾ ਹੋ ਜਾਂਦਾ ਹੈ ਸ਼ਬਨਮ ਦੇ ਘਰ ਦੇ ਵਿੱਚ। ਜਦੋਂ ਝਗੜਾ ਹੋ ਜਾਂਦਾ ਹੈ ਤੇ ਸ਼ਬਨਮ ਉਹਨਾਂ ਨੂੰ ਬੇਇੱਜ਼ਤ ਕਰਕੇ ਉੱਥੋਂ ਕੱਢ ਦਿੰਦੀ ਹੈ। ਇਹ ਤੇ ਪਹਿਲਾ ਮਾਮਲਾ ਹੋਇਆ। ਉਹ ਤੋਂ ਚਲੇ ਜਾਂਦੇ ਨੇ।
ਹੁਣ ਗੱਲ ਇਹ, ਉਹਨਾਂ ਨੂੰ ਕੋਈ ਡਕੈਤੀ ਦੀ ਜ਼ਰੂਰਤ ਨਹੀਂ ਸੀ ਸ਼ਬਨਮ ਦੇ ਘਰ 'ਚ। ਖਾਂਦੇ ਪੀਂਦੇ ਘਰਾਂ ਦੇ ਬੱਚੇ ਸਨ, ਨਾ ਹੀ ਉਹਨਾਂ ਦਾ ਕੋਈ ਰਿਕਾਰਡ ਸੀ ਪਹਿਲੇ ਡਕੈਤੀਆਂ ਦਾ, ਨਾ ਹੀ ਉਸ ਤੋਂ ਬਾਅਦ ਕੋਈ ਉਹਨਾਂ ਦਾ ਰਿਕਾਰਡ ਇੰਝ ਦਾ ਬਣਿਆ, ਕਿਉਂਕਿ ਇਹ ਮਸਲਾ ਹੈ ਹੀ ਨਹੀਂ ਸੀ। ਦੂਜੀ ਗੱਲ ਆਉਂਦੀ ਹੈ ਕਿ ਉਹਨਾਂ ਰੇਪ ਕਿਉਂ ਕੀਤਾ ਅਦਾਕਾਰਾ ਸ਼ਬਨਮ ਦਾ। ਇਹ ਵੀ ਤੁਹਾਨੂੰ ਦੱਸਦੇ ਜਾਈਏ ਕਿ ਜਿਹੜਾ ਰੇਪਿਸਟ ਹੁੰਦਾ ਹੈ ਉਹ ਇੱਕ ਖਾਸ ਕਿਸਮ ਦੀ ਜ਼ਹਿਨੀਅਤ ਹੁੰਦੀ ਹੈ ਰੇਪ ਕਰਨ ਵਾਲੇ ਲੋਕਾਂ ਦੀ। ਸਿੱਖ ਕਿਸਮ ਦੇ ਲੋਕ ਹੁੰਦੇ ਨੇ, ਸਖਤ ਮਿਜ਼ਾਜ ਕਿਸਮ ਦੇ ਲੋਕ ਹੁੰਦੇ ਨੇ, ਲੇਕਿਨ ਇਹਨਾਂ ਦਾ ਮਾਮਲਾ ਬਿਲਕੁਲ ਉਲਟਾ ਹੈ। ਇਹ ਤਾਲਿਬ ਇਲਮ ਨੇ ਸਾਰੇ। ਆਖਿਰਕਾਰ ਐਸਾ ਕਿਉਂ ਹੋਇਆ? ਉਹਨਾਂ ਸਿਰਫ ਉਹਨਾਂ ਦੀ ਚੌਂਕੇ ਈਗੋ ਹਰਟ ਹੋਈ, ਉਹਨਾਂ ਦੀ ਅਨਾ ਮਜਰੂਹ ਹੋਈ ਜਦੋਂ ਉਹਨਾਂ ਇਹ ਵੇਖਿਆ ਕਿ ਸਾਡੀ ਬੇਇੱਜ਼ਤੀ ਬੜੀ ਹੋ ਗਈ ਔਰ ਅਸੀਂ ਆਪ ਤਗੜੇ ਘਰਾਂ ਦੇ ਬੱਚੇ ਹਾਂ, ਅਸੀਂ ਕੋਈ ਆਮ ਘਰਾਂ ਦੇ ਨਹੀਂ, ਅਸੀਂ ਕੋਈ ਆਮ ਲੋਕ ਨਹੀਂ ਹੈਗੇ, ਸਾਡੀ ਇੱਕ ਪਿਛੋਕੜ ਹੈ ਬਕਾਇਦਾ, ਸਾਡੀ ਇਹ ਬੇਇੱਜ਼ਤੀ, ਅਸੀਂ ਇਹਦਾ ਬਦਲਾ ਲੈਣਾ। ਬਦਲਾ ਲੈਣ ਦੇ ਚੱਕਰ ਦੇ ਵਿੱਚ ਆਖਿਰਕਾਰ ਉਹ 6 ਮੁੰਡੇ ਜਿਹੜੇ ਨੇ ਉਹ ਤਾਲਿਬ ਇਲਮ, ਉਹ ਰਾਤ ਨੂੰ ਸ਼ਬਨਮ ਦੇ ਘਰ ਵੜਦੇ ਨੇ। ਘਰ ਵੜ ਕੇ ਦੱਸਿਆ ਜਾਂਦਾ ਹੈ ਕਿ ਰੋਬਨ ਘੋਸ਼ ਨੂੰ ਉਹਨਾਂ ਬੰਨ੍ਹ ਦਿੱਤਾ, ਬੰਨ੍ਹ ਕੇ ਤੇ ਅਦਾਕਾਰਾਂ ਨਾਲ ਜ਼ਿਆਦਤੀ ਕੀਤੀ ਤੇ ਉਸ ਕੇਸ ਦੇ ਮੁਤਾਬਕ ਕਿ ਉੱਥੋਂ ਲੁੱਟਮਾਰ ਕੀਤੀ ਤੇ ਨਿਕਲ ਗਏ। ਅੱਛਾ, ਹੁਣ ਚੂੰਕਿ ਮੁਲਜ਼ਮਾਂ ਦਾ ਅਦਾਕਾਰਾਂ ਨੂੰ ਪਤਾ ਸੀ, ਉਹਨਾਂ ਦੇ ਕੋਈ ਚਿਹਰਿਆਂ ਉੱਤੇ ਨਕਾਬ ਵੀ ਨਹੀਂ ਸੀ, ਕਿਉਂਕਿ ਉਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਆਪਣੀ ਬੇਇੱਜ਼ਤੀ ਦਾ ਤੇਰੇ ਕੋਲ ਬਦਲਾ ਲਿਆ, ਇਸ ਵਾਸਤੇ ਉਹਨਾਂ ਨਕਾਬ ਕੀਤੇ ਹੀ ਨਹੀਂ। ਅੱਛਾ, ਜਦੋਂ ਇਹ ਸਾਰਾ ਮਾਮਲਾ ਹੋ ਜਾਂਦਾ ਹੈ, ਉਹ ਉੱਥੋਂ ਚਲੇ ਜਾਂਦੇ ਨੇ। ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਜਾਂਦਾ ਹੈ। ਹੁਣ ਮਾਰਸ਼ਲਾਂ ਦਾ ਦੌਰ ਹੈ, ਜ਼ਿਆਉਲ ਹਕ ਦਾ ਦੌਰ ਹੈ, ਪਰਚਾ ਹੋ ਜਾਂਦਾ ਹੈ, ਮੁਲਜ਼ਮ ਫੜੇ ਜਾਂਦੇ ਨੇ। ਮੁਲਜ਼ਮ ਜਿਹੜੇ ਫੜੇ ਜਾਂਦੇ ਨੇ ਤੇ ਸ਼ਬਨਮ ਦਾ ਕੇਸ ਜਿਹੜਾ ਹੈ ਉਹ ਲੜਦਾ ਹੈ ਮਸ਼ਹੂਰ ਵਕੀਲ SM ਜ਼ਫਰ ਸਾਹਿਬ। SM ਜ਼ਫਰ ਸਾਹਿਬ ਜਿਹੜੇ ਨੇ ਉਹ ਕੇਸ ਲੜਦੇ ਨੇ ਔਰ 5 ਮੁਲਜ਼ਮਾਂ ਨੂੰ ਸਜ਼ਾ ਮੌਤ ਦਿਵਾਉਂਦੇ ਨੇ। ਇੱਕ ਮੁਲਜ਼ਮ ਕੇਸ ਦੇ ਵਿੱਚੋਂ ਬਰੀ ਹੋ ਜਾਂਦਾ ਹੈ। ਅੱਛਾ, ਇਸ ਕੇਸ ਦੇ ਵਿੱਚ ਅਦਾਕਾਰ ਮੁਹੰਮਦ ਅਲੀ ਔਰ ਅਦਾਕਾਰ ਨਦੀਮ, ਇਹਨਾਂ ਦੋਵਾਂ ਨੇ ਵੀ ਸ਼ਬਨਮ ਦੀ ਖੁੱਲ੍ਹ ਕੇ ਹਮਾਇਤ ਕੀਤੀ। ਜ਼ਾਹਿਰੀ ਬਾਤ ਹੈ, ਅਦਾਕਾਰ ਸਨ ਔਰ ਕਰੀਬੀ ਉਹਨਾਂ ਦਾ ਤਾਲੁਕ ਵੀ ਸੀ, ਬਣਦਾ ਵੀ ਸੀ, ਉਹਨਾਂ ਟਿਕਾ ਕੇ ਹਮਾਇਤ ਕੀਤੀ ਸ਼ਬਨਮ ਦੀ। ਸਜ਼ਾਏ ਮੌਤ ਹੋ ਜਾਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਹੈ? ਮੁਖਤਲਿਫ ਹਵਾਲਿਆਂ ਨਾਲ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਜ਼ਿਆਉਲ ਹਕ ਦੇ ਉੱਤੇ ਵੀ। ਕਿਹਾ ਜਾਂਦਾ ਹੈ ਕਿ ਸਾਊਦੀ ਅਰਬ ਵੱਲੋਂ ਵੀ ਦਬਾਅ ਪਿਆ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਨਾ ਕੋਈ ਨਰਮੀ ਇਹਨਾਂ ਨਾਲ ਵਰਤੀ ਜਾਵੇ, ਇਹਨਾਂ ਦੀ ਸਜ਼ਾਏ ਮੌਤ ਖਤਮ ਕੀਤੀ ਜਾਵੇ। ਜਦੋਂ ਇਸ ਤਰ੍ਹਾਂ ਦਾ ਦਬਾਅ ਆਉਣਾ ਸ਼ੁਰੂ ਹੋ ਗਿਆ, ਉਹਦੀ ਵਜ੍ਹਾ ਹੈ ਕਿ ਬੱਚੇ ਆਮ ਘਰਾਂ ਦੇ ਨਹੀਂ ਸੀ, ਤਗੜੇ ਘਰਾਂ ਦੇ ਸਨ। ਤੋ ਫਿਰ ਕੀ ਹੁੰਦਾ ਹੈ ਕਿ SM ਜ਼ਫਰ ਸਾਹਿਬ ਜ਼ਿਆਉਲ ਹਕ ਨੂੰ ਇੱਕ ਖਤ ਲਿਖਦੇ ਨੇ। ਖਤ ਕੀ ਲਿਖਦੇ ਨੇ? ਉਹ ਲਿਖਦੇ ਨੇ ਜਨਾਬ ਕਿ ਮੈਂ ਚੂੰਕਿ ਇਹ ਸਾਰਾ ਕੇਸ ਹੈਂਡਲ ਕੀਤਾ ਵੇ ਅਦਾਕਾਰਾ ਵੱਲੋਂ, ਸਾਰਾ ਕੇਸ ਮੈਂ ਪੜ੍ਹਿਆ ਵੇ, ਜਿਹੜੇ ਇਹ ਮੁਲਜ਼ਮ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਇਹ ਕੋਈ ਰਿਕਾਰਡ ਯਾਫਤਾ ਨਹੀਂ, ਨਾ ਇਹ ਜਰਾਇਮ ਪੇਸ਼ਾ ਮਾਈਂਡ ਦੇ ਬੱਚੇ ਨੇ, ਬਲਕਿ ਇਹ ਤਾਲਿਬ ਇਲਮ ਨੇ। ਇਹਨਾਂ ਕੋਲੋਂ ਗਲਤੀ ਹੋਈ ਹੈ, ਵਕਤੀ ਤੌਰ ਤੇ ਝਗੜਾ ਜਿਹੜਾ ਹੈ ਉਹ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਅਚਾਨਕ ਇਹਨਾਂ ਇਹ ਕਦਮ ਉਠਾਇਆ ਹੈ। ਰਿਕਾਰਡ ਯਾਫਤਾ ਨਹੀਂ ਔਰ ਪੜ੍ਹੇ ਲਿਖੇ ਬੱਚੇ ਨੇ, ਇਹਨਾਂ ਦਾ ਮੁਸਤਕਬਿਲ ਤਬਾਹ ਹੋ ਜਾਏਗਾ, ਲਿਹਾਜ਼ਾ ਇਹਨਾਂ ਤੇ ਕੋਈ ਸ਼ਫਕਤ ਕੀਤੀ ਜਾਵੇ, ਇਹਨਾਂ ਦੀ ਸਜ਼ਾ ਜਿਹੜੀ ਉਹਦੇ ਵਿੱਚ ਕੁਝ ਨਰਮੀ ਕੀਤੀ ਜਾਵੇ। ਜਦੋਂ ਇਹ ਕੰਮ ਹੁੰਦਾ ਵੇ ਉਸ ਤੋਂ ਬਾਅਦ ਉਹਨਾਂ ਦੀ ਸਜ਼ਾਏ ਮੌਤ ਖਤਮ ਕਰ ਦਿੱਤੀ ਜਾਂਦੀ ਹੈ। ਸਜ਼ਾਏ ਮੌਤ ਖਤਮ ਕਰਕੇ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਹੈ। ਲੇਕਿਨ ਉਹ ਦਬਾਅ ਜਿਹੜਾ ਹੈ ਉਹ ਮੁਸਲਸਲ ਵੱਧਦਾ ਜਾ ਰਿਹਾ ਸੀ ਕਿ ਤੁਸੀਂ ਇਹਨਾਂ ਨੂੰ ਜਿਹੜਾ ਹੈ ਨਾ ਉਹ ਰਿਹਾ ਕਰੋ ਜਾਂ ਇਹਨਾਂ ਦੀ ਕੋਈ ਸੁਲ੍ਹਾ ਦਾ ਪ੍ਰਬੰਧ ਕਰੋ। ਖੈਰ ਜਨਾਬ, ਉਹ ਆਖਿਰਕਾਰ ਦੋਵਾਂ ਖਾਨਦਾਨਾਂ ਦੀ ਸੁਲ੍ਹਾ ਕਰਾ ਦਿੱਤੀ ਜਾਂਦੀ ਹੈ। ਅਦਾਕਾਰਾਂ ਨੂੰ ਗੌਰਮੈਂਟ ਲੈਵਲ ਦੇ ਉੱਤੇ ਪ੍ਰੋਟੋਕੋਲ ਵੀ ਦਿੱਤਾ ਜਾਂਦਾ ਹੈ, ਉਹਦੀ ਦਾਦ ਰਸੀ ਕੀਤੀ ਜਾਂਦੀ ਹੈ ਤੇ ਸੁਲ੍ਹਾ ਕਰਾ ਦਿੱਤੀ ਜਾਂਦੀ ਹੈ। ਅੱਛਾ, ਫਾਰੂਕ ਬੰਦਿਆਲ ਸਾਹਿਬ ਇਸ ਵਕਤ ਮਸ਼ਹੂਰ ਸਿਆਸਤਦਾਨ ਨੇ, ਇੰਨੇ ਕੁ ਮਸ਼ਹੂਰ ਕਿ ਖੁਸ਼ਾਬ ਦੇ ਇਲਾਕੇ ਦੇ ਲੋਕ ਉਹਨਾਂ ਨੂੰ ਆਪਣਾ ਮਸੀਹਾ ਸਮਝਦੇ ਨੇ। ਔਰ 2018 ਦੇ ਵਿੱਚ ਉਹ PTI ਦੇ ਵਿੱਚ ਸ਼ਾਮਲ ਹੋ ਰਹੇ ਸਨ। ਇਮਰਾਨ ਖਾਨ ਚਾਹੁੰਦੇ ਸਨ ਕਿ ਸੁਮੈਰਾ ਮਲਕ ਦੇ ਮੁਕਾਬਲੇ ਵਿੱਚ ਮੈਂ ਫਾਰੂਕ ਬੰਦਿਆਲ ਸਾਹਿਬ ਨੂੰ ਟਿਕਟ ਦਿਆਂ ਔਰ ਇਹ ਯਕੀਨਨ ਉੱਥੋਂ ਜਿੱਤ ਜਾਣਗੇ। ਲੇਕਿਨ ਅਵਾਮੀ ਦਬਾਅ ਜਦੋਂ ਆਇਆ ਜੀ ਕਿ ਨਹੀਂ ਉਹ ਤੇ ਉਹਨਾਂ ਦਾ ਤੇ ਮਾਜ਼ੀ ਇੰਜਦਾ ਹੈ, ਉਹਨਾਂ ਦਾ ਪਿਛੋਕੜ ਇੰਜਦਾ ਹੈ, ਇਸ ਵਾਸਤੇ ਉਹਨਾਂ ਨੂੰ ਪਾਰਟੀ ਵੱਲੋਂ ਦਬਾਅ ਆਇਆ ਇਮਰਾਨ ਖਾਨ 'ਤੇ ਕਿ ਉਹਨਾਂ ਨੂੰ ਟਿਕਟ ਨਾ ਦਿੱਤਾ ਜਾਏ, ਇਸ ਵਾਸਤੇ ਖੈਰ ਉਹ ਸ਼ਾਮਿਲ ਨਾ ਹੋ ਸਕੇ। ਇਹ ਵੇ ਉਸ ਜਨਾਬ ਲਈ ਟੋਟਲ ਰੇਪ ਕੇਸ ਦੀ ਕਹਾਣੀ। ਅੱਛਾ, ਹੁਣ SM ਜ਼ਫਰ ਸਾਹਿਬ ਨੇ ਜਿਹੜਾ ਖਤ ਲਿਖਿਆ ਨਾ ਜ਼ਿਆਉਲ ਹਕ ਨੂੰ, ਉਹਦੇ ਵਿੱਚ ਰੇਪ ਦਾ ਜ਼ਿਕਰ ਨਹੀਂ ਹੈ। ਯਾਨੀ ਇੰਝ ਲੱਗਦਾ ਹੈ ਕਿ ਰੇਪ ਕੋਈ ਨਹੀਂ ਹੋਇਆ, ਜਸਟ ਗਏ ਨੇ, ਉਹਨਾਂ ਆਪਣੀ ਉਹ ਬੇਇੱਜ਼ਤੀ ਦਾ ਬਦਲਾ ਲਿਆ ਹੈ, ਉਹਨਾਂ ਨੂੰ ਮਾਰਿਆ ਕੁੱਟਿਆ ਹੋਏਗਾ, ਉਹਨਾਂ ਨੂੰ ਮਸਲਾ ਉਹਨਾਂ ਦਾ ਬੇਇੱਜ਼ਤ ਕਰਨ ਦਾ ਸੀ। ਮਕਸਦ ਉਹਨਾਂ ਦਾ ਨਾ ਤਾਂ ਡਕੈਤੀ ਕਰਨਾ ਸੀ, ਨਾ ਉਹਨਾਂ ਦਾ ਮਕਸਦ ਅਦਾਕਾਰਾਂ ਨਾਲ ਕੋਈ ਇਸ ਤਰ੍ਹਾਂ ਦੀ ਬੇਹੂਦਾ ਹਰਕਤ ਕਰਨਾ ਸੀ। ਖੈਰ, ਇਹ ਜਨਾਬ ਲਈ ਉਹਨਾਂ ਦੀ ਸੁਲ੍ਹਾ ਹੋ ਗਈ ਤੇ ਉਹ ਆਪੋ ਆਪਣੇ ਘਰੀ ਟੁਰ ਗਏ। ਲੇਕਿਨ ਮੇਰੀ ਵਾਸਤੇ ਬਿਲਕੁਲ ਨਵੀਂ ਗੱਲ ਹੈ ਕਿ ਅਦਾਕਾਰਾ ਸ਼ਬਨਮ ਦੇ ਘਰ ਜੂਆ ਹੁੰਦਾ ਸੀ।